बैक टू न्यूज़ TV 84 ब्रेक तो बाद भी इसे सरदार जसपाल सिंह हेराना अपने सवालों का सिलसिला इसी तरह जारी रखते हैं। जी वीर जी ब्रेक तो पहला ਅਸੀਂ ਗੱਲ ਕਰ ਰਹੇ ਸੀਗੇ ਤੇ ਬ੍ਰੇਕ ਤੋਂ ਬਾਅਦ ਅਸੀਂ ਜਾਣਨਾ ਚਾਹਾਂਗੇ ਕਿ ਹੁਣ ਅਸੀਂ ਯੂਪੀ ਦੇ ਮੁਜ਼ੱਫਰਬਾਦ ਵਿੱਚ ਹੋਏ ਮੁਸਲਮਾਨਾਂ ਵਿਰੋਧੀ ਹਿੰਸਾ ਦੀ ਗੱਲ ਕਰਦੇ ਹਾਂ ਜਿਸ ਵਿੱਚ ਦਰਜਨਾਂ ਲੋਕ ਮਾਰੇ ਗਏ ਹਨ। ਕੀ ਭਾਰਤ ਵਿੱਚ ਘੱਟ ਗਿਣਤੀ ਕੌਮਾਂ ਜਿਵੇਂ ਕਿ ਸਿੱਖ ਮੁਸਲਮਾਨ ਈਸਾਈਆਂ ਦੇ ਖਿਲਾਫ ਹਿੰਸਾ ਇसी तरह जारी रहेगी? व्यूअर्स लगता है कि सारी लाइन ब्रेक हो गई है तो असी एक छोटा जिहा होर ब्रेक लैंदे हां। ब्रेक तो बाद असी अपने सरदार जसपाल सिंह हेरा जी ने इसी तरह सवाल का सिलसिला फिर तो जारी रखते हैं। बाबा जी ने कृपा कर दी है जी। ओ किवें? ਤੁਹਾਨੂੰ नहीं पता खालसा टूर्स लेके आए ने सिख श्रद्धालुओं ने नवा तोहफा जी। ओ की है? गुरुद्वारा ननकाना साहब, गुरुद्वारा पंजा साहब, गुरुद्वारा डेरा साहब लाहौर, गुरुद्वारा करतारपुर साहब, गुरुद्वारा सच्चा सौदा, गुरुद्वारा एमनाबाद ते होर कई गुरु घरां दे दर्शन। पर जी खर्चा की आएगा? रहना खाना पीना ट्रांसपोर्टेशन सिक्योरिटी वीजा फीस ते रिटर्न एयर टिकट केवल $3000 विच जी। बस नहीं जी, जे वापसी ते अमृतसर ते दिल्ली तो आना होवे तां ओ भी प्रबंध है। चलो फिर आज ही टिकट बुक करवाइए। ਹੋਰ ਜਾਣਕਾਰੀ ਲਈ ਲਿਖੇ ਨੰਬਰਾਂ ਤੇ ਕਾਲ ਕਰੋ 8555 ਖਾਲਸਾ 6467059474 ਖਾਲਸਾ ਟੂਰਸ। ਬਾਬਾ ਜੀ ਕਰ ਦਿਓ ਕਿਰਪਾ। ਪਿਛਲੇ ਲਗਭਗ 3 ਦਹਾਕਿਆਂ ਤੋਂ ਸਿੱਖ ਕੌਮ ਘੱਲੂਘਾਰਿਆਂ ਅਤੇ ਨਸਲਕੁਸ਼ੀਆਂ ਦੇ ਦੌਰ ਵਿੱਚੋਂ ਗੁਜ਼ਰ ਰਹੀ ਹੈ। पर असी सच हक इंसाफ के रस्ते दे पांदी गुरु नानक साहब दे इस फरमान विच यकीन रखते हाँ। कूड़ निखुट्टै नानका ओढ़क सच रही। सच दा पैंडा बिखड़ा है पर कूड़ दी मस्या बहुती देर सच दे चानण नूं छुपा नहीं सकती। इतिहासक तत्थां ਅਤੇ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਵਿਚਲੇ ਸੱਚ ਦੇ ਰੂਬਰੂ ਹੋਣ ਲਈ ਮੇਰੇ ਨਾਲ ਸ਼ਾਮਲ ਹੋਵੋ ਪ੍ਰੋਗਰਾਮ ਸੱਚੋ ਸੱਚ ਵਿੱਚ ਮੰਡੇ ਥਰੂ ਫਰਾਈਡੇ 8 ਵਜੇ ਸ਼ਾਮ TV 84 ਤੇ। सच की बाणी नानक आखै सच सुनाए सी सच की बेला। वेलकम बैक टू न्यूज़ TV 84 ब्रेक तो बाद भी इसी सरदार जसपाल सिंह है ना इसी तरह अपने सवाल का सिलसिला जारी रखते हैं। जी वीर जी ब्रेक तो बाद हुण असी यूपी के मुजफ्फराबाद विच होए मुसलमाना विरोधी हिंसा की गल करते हाँ जिस विच दर्जनां लोग मारे गए हैं। कि भारत विच घट गिनतियां दी कौमां जिवें कि सिख होए मुसलमान होए जां ईसाइयां दे खिलाफ हिंसा इसी तरह जारी रहेगी भावें कोई भी सरकार होवे? देखो जिथों तक गल भारत दे विच घट गिनतियां ते सरकारी जां बहु गिनतियां दे तशद्दद ही आ। हाँ जी। इहदे पिछे क्योंकि वोट राजनीति आ वो काम करदी आ। तो जिहड़ियां पार्टियां बहु गिनती दी वोट लई घट गिनतियां ते तशद्दद करदियां ने ते कुछ पार्टियां ने जिहड़ियां ओह घट गिनती दी वोट लई घट गिनतियां दा टकराव आ जिहड़ा ओह बहु गिनती नाल करवाउंदियां ने। तो क्योंकि लोक सभा चोणां ने ओह बिल्कुल बूहे ते ने इस करके हिंदुस्तान दे विच ਵੱਖੋ ਵੱਖਰੇ सूबिਆਂ दे विच
ਇਸ ਤਰ੍ਹਾਂ ਦਾ ਟਕਰਾਅ ਜਿਹੜਾ ਇਹ ਰਾਜਨੀਤੀ ਦੀ ਗੰਦੀ ਖੇਡ ਹੈ। ਸੋ ਜੋ ਕੁਝ ਮੁਜ਼ੱਫਰਨਗਰ ਵਿੱਚ ਹੋਇਆ ਉਹ ਸਾਡੇ ਸਾਹਮਣੇ ਆ ਕਿ ਉੱਥੇ 38 ਲੋਕ ਨੇ ਜਿਹੜੇ ਉਹ ਇਹਨਾਂ ਦੰਗਿਆਂ ਦੇ ਵਿੱਚ ਮਾਰੇ ਗਏ। ਤੇ ਹੁਣ ਜਿਹੜੀ ਗੱਲ ਇਹ ਆ ਕਿ ਮੁਜ਼ੱਫਰਨਗਰ ਸ਼ਹਿਰ ਆ ਜਿਹੜਾ ਉਹ ਇਹਨਾਂ ਨੇ ਫੌਜ ਦੇ ਹਵਾਲੇ ਕੀਤਾ, ਭਾਵੇਂ ਕਿ ਉੱਥੇ ਜਿਹੜਾ ਇਸ ਤਰ੍ਹਾਂ ਦਾ ਸਥਿਤੀ ਆ ਜਿਹੜੀ ਉਹ ਥੋੜੀ ਕਾਬੂ ਦੇ ਵਿੱਚ ਆ, ਪਰੰਤੂ ਉਹਦੇ ਆਸ-ਪਾਸ ਦੇ ਜਿਹੜੇ ਪਿੰਡ ਨੇ ਉਸ ਇਲਾਕੇ ਦੇ ਉਹਨਾਂ ਪਿੰਡਾਂ ਦੇ ਵਿੱਚ ਇਸ ਵੇਲੇ ਜਿਹੜੀ ਹਿੰਸਾ ਜਿਹੜੀ ਉਹ ਜਾਰੀ ਆ। ਸੋ ਬੀਤੇ ਦਿਨ ਵੀ 2 ਵਿਅਕਤੀ ਸੀ ਜਿਹੜੇ ਆਸ-ਪਾਸ ਦੇ ਪਿੰਡਾਂ ਵਿੱਚ ਮਾਰੇ ਗਏ। ਸੋ ਇਹ ਹਿੰਸਾ ਜਿਹੜੀ ਉੱਥੋਂ ਦੇ ਆਸ-ਪਾਸ ਦੇ ਪਿੰਡਾਂ ਵਿੱਚ ਫੈਲ ਗਈ ਆ। ਸੋ ਅਸੀਂ ਇਹ ਸਮਝ ਸਕਦੇ ਹਾਂ ਕਿ ਪਿੰਡੂ ਭਾਈਚਾਰਾ ਜਿਹੜਾ ਜੇ ਉੱਥੇ ਵੀ ਇਸ ਤਰ੍ਹਾਂ ਘੱਟ ਗਿਣਤੀ ਤੇ ਬਹੁ ਗਿਣਤੀ ਦਾ ਟਕਰਾਅ ਹੁੰਦਾ ਵਾ ਤਾਂ ਦੇਸ਼ ਦੇ ਹਾਲਾਤ ਨੇ ਜਿਹੜੇ ਉਹ ਕਿੱਥੋਂ ਤੱਕ ਖਰਾਬ ਹੋ ਚੁੱਕੇ ਨੇ। ਸੋ ਦੇਸ਼ ਦੀਆਂ ਘੱਟ ਗਿਣਤੀਆਂ ਨੇ ਜਿਹੜੀਆਂ ਉਹਨਾਂ ਲਈ ਹਮੇਸ਼ਾ ਇਹ ਖਤਰੇ ਦੀ ਘੰਟੀ ਆ ਕਿ ਉਹਨਾਂ ਨੂੰ ਜਦੋਂ ਵੀ ਇਹਨਾਂ ਨੂੰ ਮੌਕਾ ਮਿਲਦਾ ਆਪਣੇ ਸਵਾਰਥ ਲਈ, ਚਾਹੇ ਵੋਟ ਰਾਜਨੀਤੀ ਲਈ, ਉਹਨਾਂ ਨੂੰ ਬਲੀ ਦਾ ਬੱਕਰਾ ਬਣਾਇਆ ਜਾਂਦਾ। ਰਾਜਸਥਾਨ ਆਪਣਾ ਯੂਪੀ ਹੋ ਗਿਆ, ਬਿਹਾਰ ਹੋ ਗਿਆ। ਸੋ ਇੱਥੇ ਜਿਹੜੇ ਇਸ ਤਰ੍ਹਾਂ ਦੇ ਦੰਗੇ ਨੇ ਅਕਸਰ ਹੁੰਦੇ ਨੇ। ਸੋ ਇਸ ਦੇਸ਼ ਦੀਆਂ ਜਿਹੜੀਆਂ ਘੱਟ ਗਿਣਤੀਆਂ ਨੇ, ਚਾਹੇ ਉਹ ਮੁਸਲਮਾਨ ਨੇ, ਚਾਹੇ ਸਿੱਖ ਨੇ, ਚਾਹੇ ਈਸਾਈ ਨੇ, ਚਾਹੇ ਹੋਰ ਲੋਕ ਨੇ, ਉਹਨਾਂ ਨੂੰ ਇੱਕ ਸਾਂਝਾ ਮੁਹਾਜ਼ਾ ਜਿਹੜਾ ਉਹ ਜ਼ਰੂਰ ਬਣਾਉਣਾ ਪਊਗਾ ਤਾਂ ਕਿ ਇਸ ਦੇਸ਼ ਦੀ ਜਿਹੜੀ ਬਹੁ ਗਿਣਤੀ ਆ ਤੇ ਦੇਸ਼ ਦੀ ਬਹੁ ਗਿਣਤੀ ਦੀ ਪ੍ਰਤੀਨਿਧ ਸਰਕਾਰ ਆ ਉਹਦੇ ਨਾਲ ਅਸੀਂ ਸਾਂਝੇ ਰੂਪ ਦੇ ਵਿੱਚ ਇੱਕ ਟੱਕਰ ਆ ਜਿਹੜੀ ਉਹ ਲੈ ਸਕੀਏ ਤੇ ਦੁਨੀਆ ਨੂੰ ਇਹ ਦੱਸਿਆ ਜਾਵੇ ਕਿ ਇਸ ਦੇਸ਼ ਦੇ ਵਿੱਚ ਘੱਟ ਗਿਣਤੀਆਂ ਤੇ ਕਿਸ ਤਰ੍ਹਾਂ ਸਰਕਾਰੀ ਤੇ ਗੈਰ ਸਰਕਾਰੀ ਤਸ਼ੱਦਦ ਆ ਬਹੁ ਗਿਣਤੀ ਦਾ ਉਹ ਲਗਾਤਾਰ ਨਿਰੰਤਰ ਜਾਰੀ ਆ। ਹਾਂਜੀ ਬਿਲਕੁਲ। ਤੇ ਵੀਰ ਜੀ ਇੱਕ ਹੋਰ ਕੇਸ ਸਾਹਮਣੇ ਜਿਸ ਦੇ ਵਿੱਚ ਪਿਛਲੇ ਦਿਨੀ 6 ਫॉर ਜਸਟਿਸ ਨੇ ਨਿਊਯਾਰਕ ਦੀ ਇੱਕ ਅਦਾਲਤ ਵਿੱਚੋਂ ਸੋਨੀਆ ਗਾਂਧੀ ਦੇ ਖਿਲਾਫ ਸਮਨ ਜਾਰੀ ਕਰਵਾਏ ਅਤੇ ਅੱਜ ਦੀਆਂ ਖਬਰਾਂ ਮੁਤਾਬਕ ਅਦਾਲਤ ਨੇ ਉਸ ਹਸਪਤਾਲ ਜਿੱਥੇ ਸੋਨੀਆ ਗਾਂਧੀ ਦਾ ਇਲਾਜ ਹੋ ਰਿਹਾ ਹੈ ਅਤੇ ਉਹਨਾਂ ਦੇ ਸਿਕਿਉਰਿਟੀ ਮੈਨ ਨੂੰ ਆਰਡਰ ਜਾਰੀ ਕੀਤਾ ਹੈ ਕਿ ਇਸ ਗੱਲ ਨੂੰ ਯਕੀਨਮੰਦ ਬਣਾਇਆ ਜਾਏ ਕਿ ਸੋਨੀਆ ਗਾਂਧੀ ਨੂੰ ਸਮਨ ਦਿੱਤੇ ਗਏ ਹਨ। ਕਿ ਇਸ ਖਬਰ ਦਾ ਭਾਰਤ ਦੇ ਮੀਡੀਆ ਜਾਂ ਸਿਆਸੀ ਪਾਰਟੀਆਂ ਤੇ ਆਮ ਲੋਕਾਂ ਵਿੱਚ ਕੀ ਰਿਐਕਸ਼ਨ ਹੈ, ਇਸ ਬਾਰੇ ਵੀ ਸਾਨੂੰ ਦੱਸੋ। ਦੇਖੋ, ਜਿੱਥੋਂ ਤੱਕ ਗੱਲ ਇਹ ਆ ਕਿ ਜਿਹੜਾ 1984 ਦਾ ਸਿੱਖ ਕਤਲੇਆਮ ਹੋਇਆ ਉਹਦੇ ਲਈ ਸੋਨੀਆ ਗਾਂਧੀ ਕਿੱਥੋਂ ਤੱਕ ਜ਼ਿੰਮੇਵਾਰ ਆ। ਸੋ ਕਿਉਂਕਿ ਉਹ ਕਤਲੇਆਮ ਸੀ ਜਿਹੜਾ ਸੋਨੀਆ ਗਾਂਧੀ ਦੇ ਪਤੀ ਰਾਜੀਵ ਗਾਂਧੀ ਦੇ ਇਸ਼ਾਰੇ ਤੇ, ਜਦੋਂ ਉਹਨੇ ਕਿਹਾ ਕਿ ਜਦੋਂ ਵੱਡਾ ਦਰਖਤ ਡਿੱਗਦਾ ਤਾਂ ਧਰਤੀ ਹਿਲਦੀ ਆ, ਉਹਦੇ ਇਸ਼ਾਰੇ ਤੇ ਉਹ ਕਤਲੇਆਮ ਸੀ ਜਿਹੜਾ ਉਹ ਸ਼ੁਰੂ ਹੋਇਆ। ਤੇ ਉਸ ਤੋਂ ਬਾਅਦ ਜਿਹੜੇ ਉਸ ਕਤਲੇਆਮ ਦੇ ਮੁੱਖ ਦੋਸ਼ੀ ਸੀ ਰਾਜੀਵ ਗਾਂਧੀ ਦੀ ਜੁਗਲੀ ਦੇ ਲੋਕ ਸੀ ਜਿਹੜੇ ਜਿਨ੍ਹਾਂ ਦੇ ਵਿੱਚ ਸੱਜਣ ਕੁਮਾਰ, ਟਿੱਬੀ ਸਟਾਈਟਲਰ, KL ਭਗਤ ਵਰਗੇ ਲੋਕ ਸੀ ਜਿਹੜੇ ਉਹਦੀ ਜੁਗਲੀ ਦੇ ਲੋਕ ਸੀ। ਉਹਨਾਂ ਨੇ ਉਹਨਾਂ ਦੰਗਿਆਂ ਦੀ ਅਗਵਾਈ ਕੀਤੀ ਤੇ ਲੋਕਾਂ ਨੂੰ ਉਕਸਾਹਟ ਦੇ ਵਿੱਚ ਲਿਆ ਕੇ ਸਿੱਖਾਂ ਦਾ ਕਤਲੇਆਮ ਸੀ ਜਿਹੜਾ ਕਰਾਇਆ ਗਿਆ। ਸੋ ਰਾਜੀਵ ਗਾਂਧੀ ਤੋਂ ਬਾਅਦ ਕਿਉਂਕਿ ਬਾਂਗਡੋਰ ਸੀ ਜਿਹੜੀ ਕਾਂਗਰਸ ਦੀ ਉਹ ਪੂਰੀ ਤਰ੍ਹਾਂ ਸੋਨੀਆ ਗਾਂਧੀ ਦੇ ਹੱਥ ਵਿੱਚ ਰਹੀ ਤੇ ਸੋਨੀਆ ਗਾਂਧੀ ਦੀ ਅਗਵਾਈ ਵਿੱਚ ਵੀ ਉਹ ਲੋਕ ਜਿਨ੍ਹਾਂ ਨੇ ਉਹਨਾਂ ਦੰਗਿਆਂ ਦੀ ਅਗਵਾਈ ਕੀਤੀ, ਉਹਨਾਂ ਉਸ ਕਤਲੇਆਮ 'ਚ ਕਾਂਗਰਸੀ ਜੁਗਲੀ ਦੀ ਅਗਵਾਈ ਕੀਤੀ ਸੀ, ਉਹਨਾਂ ਨੂੰ ਵੀ ਵੱਡੇ ਵੱਡੇ ਅਹੁਦੇ ਦਿੱਤੇ ਗਏ। ਕਈ ਵਾਰ ਉਹਨਾਂ ਨੂੰ ਮੰਤਰੀ ਵੀ ਬਣਾਇਆ ਗਿਆ, ਉਹਨਾਂ ਨੂੰ ਪਾਰਲੀਮੈਂਟ ਦੀਆਂ ਟਿਕਟਾਂ ਵੀ ਦਿੱਤੀਆਂ ਗਈਆਂ ਤੇ ਉਹਨਾਂ ਨੂੰ ਸੇਵਾ ਦਲ ਦਾ ਮੁਖੀ ਵੀ ਬਣਾਇਆ ਗਿਆ। ਸੋ ਸੋਨੀਆ ਗਾਂਧੀ ਵੱਲੋਂ ਵੀ ਕੋਈ ਇਸ ਤਰ੍ਹਾਂ ਦਾ ਰੋਲ ਨਹੀਂ ਨਿਭਾਇਆ ਗਿਆ ਕਿ ਜਿਹੜੇ ਉਸ ਵੇਲੇ ਦੋਸ਼ੀ ਲੋਕ ਸੀ, ਜਿਹੜੇ ਚਾਹੇ ਉਹ ਕਾਂਗਰਸ ਦੇ ਸੀ ਚਾਹੇ ਕੋਈ ਵੀ ਸੀ, ਉਹਨਾਂ ਨੂੰ ਸਜ਼ਾ ਦਿਵਾਉਣ ਦੇ ਵਿੱਚ ਸੋਨੀਆ ਗਾਂਧੀ ਨੇ ਕੋਈ ਵੀ ਰੋਲ ਸੀ ਜਿਹੜਾ ਨਹੀਂ ਨਿਭਾਇਆ। ਸੋ ਇਸ ਕਰਕੇ ਮੈਂ ਸਮਝਦਾ ਕਿ ਸੋਨੀਆ ਗਾਂਧੀ ਨੂੰ ਵੀ ਸਿੱਖ ਕਤਲੇਆਮ ਦੇ ਦੋਸ਼ੀਆਂ ਦੇ ਵਿੱਚ ਸ਼ਾਮਲ ਕਰਨਾ ਜਿਹੜਾ ਇਹ ਕਾਨੂੰਨੀ ਪੱਖ ਤੋਂ ਤੇ ਇਨਸਾਫ ਦੇ ਤਕਾਜ਼ੇ ਤੋਂ ਬਿਲਕੁਲ ਸਹੀ ਆ ਕਿ ਇਹ ਇਸ ਗੱਲ ਬਾਰੇ ਕਿਉਂਕਿ ਜਿਹੜਾ ਕੁਝ ਅਮਰੀਕਾ ਦੀ ਅਦਾਲਤ ਨੇ ਕੀਤਾ, ਸੋ ਇਹ ਇਸ ਗੱਲ ਵੱਲ ਇਸ਼ਾਰਾ ਕਰਦਾ ਕਿ ਭਾਵੇਂ ਕੋਈ ਵੀ ਵਿਅਕਤੀ ਹੋਵੇ ਜੇ ਉਹ ਗੁਨਾਹ ਕਰਦਾ ਉਹਨੂੰ ਕਿਤੇ ਨਾ ਕਿਤੇ ਇੱਕ ਨਾ ਇੱਕ ਦਿਨ ਉਹਦਾ ਜਵਾਬ ਆ ਜਿਹੜਾ ਉਹ ਜ਼ਰੂਰ ਦੇਣਾ ਪੈਂਦਾ। ਜੀ ਬਿਲਕੁਲ। ਤੇ ਵੀਰ ਜੀ ਜਿਸ ਤਰ੍ਹਾਂ ਅਸੀਂ ਸਾਰੇ ਜਾਣਦੇ ਕਿ ਅਮਰੀਕਾ ਸੀਰੀਆ ਵਿੱਚ ਜਿਹੜਾ ਹਮਲਾ ਕਰਨ ਦੀ ਸੂਰਤ ਵਿੱਚ ਹੈ, ਇਸ ਦੇ ਅੰਤਰਰਾਸ਼ਟਰੀ ਤੌਰ ਤੇ ਕੀ ਪ੍ਰਭਾਵ ਹੋਣਗੇ, ਇਸ ਬਾਰੇ ਵੀ ਸਾਰੇ ਸੰਗਤਾਂ ਨੂੰ ਦੱਸੋ। ਦੇਖੋ, ਜਿੱਥੋਂ ਤੱਕ ਗੱਲ ਇਹ ਆ ਕਿ ਅਮਰੀਕਾ ਦੇ ਹਮਲੇ ਦੀ, ਸੋ ਉਹ ਗੱਲ ਬਿਲਕੁਲ ਸਾਡੇ ਸਾਹਮਣੇ ਆ ਕਿ ਜਿਸ ਤਰ੍ਹਾਂ ਪਹਿਲਾਂ ਵੀ ਇੱਕ ਗੁੱਟਬੰਦੀ ਆ ਜਿਹੜੀ ਉਹ ਪੂਰੇ ਵਿਸ਼ਵ ਦੇ ਵਿੱਚ ਹੋਈ ਆ। ਸੋ ਇਹ ਅਮਰੀਕਾ ਵੱਲੋਂ ਜੇ ਸੀਰੀਆ ਤੇ ਹਮਲਾ ਕੀਤਾ ਜਾਂਦਾ, ਸੋ ਜਿਹੜੀ ਗੁੱਟਬੰਦੀ ਅਸੀਂ ਦੇਖ ਰਹੇ ਹਾਂ ਕਿ ਅੱਜ ਪੂਰੇ ਵਿਸ਼ਵ ਦੇ ਵਿੱਚ ਅਮਰੀਕਾ ਦੇ ਪੱਖ ਵਿੱਚ ਆ ਤੇ ਅਮਰੀਕਾ ਦੇ ਵਿਰੋਧ ਵਿੱਚ ਆ, ਉਹ ਗੁੱਟਬੰਦੀ ਆ ਜਿਹੜੀ ਹੋਰ ਤਾਕਤਵਰ ਹੋਊਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਅੱਜ ਜਿਹੜਾ ਪੂਰਾ ਵਿਸ਼ਵ ਆ ਉਹ ਇੱਕ ਮੰਦੀ ਦੀ ਮਾਰ ਚੱਲ ਰਿਹਾ ਵਾ। ਸੋ ਇਸ ਯੁੱਧ ਤੋਂ ਬਾਅਦ ਉਹ ਮੰਦੀ ਦੀ ਮਾਰ ਆ ਜਿਹੜੀ ਹੋਰ ਬਕਰਾਲ ਰੂਪ ਜਿਹੜਾ ਜ਼ਰੂਰ ਲਊਗੀ ਤੇ ਜਿੱਥੋਂ ਤੱਕ ਅਮਰੀਕੀ ਸੈਨੇਟ ਦੇ ਵਿੱਚ ਕਿਉਂਕਿ ਰਿਪਬਲਿਕਨ ਪਾਰਟੀ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਵਾ। ਸੋ ਇੱਕ ਉਹ ਜਿਹੜੀ ਗੱਲ ਸੀ ਕਿ ਸੈਨੇਟ ਆ ਜਿਹੜੀ ਅਮਰੀਕਾ ਦੀ ਉਹ ਇਹਨੂੰ ਸਰਬਸੰਮਤੀ ਨਾਲ ਇਹਦੀ ਆਗਿਆ ਦੇ ਦੂਗੀ, ਉਹ ਗੱਲ ਹੈ ਜਿਹੜੀ ਉਹ ਬਿਲਕੁਲ ਸਿਰੇ ਨਹੀਂ ਚੜੀ। ਉਸ ਤੋਂ ਬਾਅਦ ਅਵਾਮਾ ਵਾ ਜਿਹੜਾ
ਉਹਦੀ ਸੋਚ ਤੇ ਉਹਦੀ ਟਿਊਨ ਆ ਜਿਹੜੀ ਉਹ ਵੀ ਬਦਲੀ ਆ। ਉਹਨੇ ਕਿਹਾ ਕਿ ਜੇ ਸੀਰੀਆ ਜਿਹੜਾ ਉਹ ਰਸਾਇਣਕ ਆਪਦੇ ਜਿਹੜੇ ਹਥਿਆਰ ਨੇ ਉਹ ਹਵਾਲੇ ਕਰ ਦੇਵੇ ਤੇ ਉਹ ਹਮਲੇ ਤੋਂ ਪਿੱਛੇ ਵੀ ਹਟ ਸਕਦੇ ਨੇ। ਸੋ ਮਾਹੌਲ ਹੈ ਜਿਹੜਾ ਪਹਿਲਾਂ ਇਹ ਦਿਖਾਈ ਦਿੰਦਾ ਸੀ ਕਿ ਹਮਲਾ ਹੈ ਜਿਹੜਾ ਉਹ ਆਉਣ ਵਾਲੇ 2-3 ਦਿਨਾਂ ਦੇ ਵਿੱਚ ਨਿਸ਼ਚਿਤ ਹੈ। ਸੋ ਉਹ ਹੁਣ ਫਿਲਹਾਲ ਚੱਲਦਾ ਲੱਗਦਾ। ਸੋ ਜੇ ਇਹ ਹਮਲਾ ਹੁੰਦਾ ਤਾਂ ਇਹ ਸਮੁੱਚੇ ਵਿਸ਼ਵ ਦੇ ਵਿੱਚ ਜਿਹੜੀ ਪਹਿਲਾਂ ਹੀ ਗੁੱਟਬੰਦੀ ਬਣੀ ਹੋਈ ਆ ਉਹ ਹੋਰ ਉਭਰੂਗੀ ਤੇ ਚੀਨ ਆ ਜਿਹੜਾ ਉਹ ਅਮਰੀਕਾ ਦੇ ਮੁਕਾਬਲੇ ਦੇ ਵਿੱਚ ਜਿਹੜਾ ਦੂਸਰਾ ਗੁੱਟ ਆ ਉਹਦੀ ਅਗਵਾਈ ਵੱਲ ਤੁਰੂਗਾ, ਕਿਉਂਕਿ ਰੂਸ ਆ ਜਿਹੜਾ ਉਹਦਾ ਜਿਹੜਾ ਰੁਖ ਹੈ ਇਸ ਵੇਲੇ ਇਹ ਲੱਗ ਰਿਹਾ ਕਿ ਉਹ ਕਿਤੇ ਨਾ ਕਿਤੇ ਚੁੱਪ ਚਪੀਤੇ ਅਮਰੀਕਾ ਦੇ ਨਾਲ ਖੜਨ ਦੇ ਵਾਲੇ ਪਾਸੇ ਤੁਰ ਸਕਦਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵਿਸ਼ਵ ਆ ਜੇ ਉਹਨੂੰ ਹੋਰ ਆਰਥਿਕ ਮੰਦੀ ਤੋਂ ਬਚਾਉਣਾ ਤਾਂ ਮੈਂ ਸਮਝਦਾ ਕਿ ਅਮਰੀਕਾ ਦਾ ਜਿਹੜਾ ਇਹ ਫੈਸਲਾ ਉਹਨੂੰ ਕਿਤੇ ਨਾ ਕਿਤੇ ਜ਼ਰੂਰ ਟਾਲਣਾ ਪਊਗਾ, ਭਾਵੇਂ ਕਿ ਯੂਐਨਓ ਨੇ ਵੀ ਉਹ ਰਸਾਇਣਕ ਹਮਲੇ ਦੇ ਵਿਰੁੱਧ ਉਹਨੂੰ ਹਰੀ ਝੰਡੀ ਦਿੱਤੀ ਆ। ਪਰੰਤੂ ਇਹਦਾ ਹੱਲ ਹੈ ਜਿਹੜਾ ਉਹ ਜ਼ਰੂਰ ਬਿਨਾਂ ਜੰਗ ਤੋਂ ਜੇ ਲੱਭਿਆ ਜਾ ਸਕਦਾ ਹੋਵੇ ਤਾਂ ਉਹ ਵਿਸ਼ਵ ਭਾਈਚਾਰੇ ਲਈ ਚੰਗਾ ਹੋਊਗਾ। ਜੀ ਬਿਲਕੁਲ। ਤੇ ਵੀਰ ਜੀ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਤੇ ਸਿੱਖ ਸੰਗਤਾਂ ਦੇ ਰੂਬਰੂ ਹੈ। ਵਕਤ ਨਾਲ ਅਸੀਂ ਤੁਹਾਨੂੰ ਸਿੱਖ ਸੰਗਤਾਂ ਦੇ ਰੂਬਰੂ ਇਸੇ ਤਰ੍ਹਾਂ ਕਰਵਾਉਂਦੇ ਰਹਿੰਦੇ ਹਾਂ। ਤੇ ਤਦ ਤੱਕ ਲਈ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਅਰਸ ਇੱਥੇ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਕੱਲ੍ਹ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।